ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਇਹਨਾਂ ਦੇ ਆਫਿਸ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਖੁਲਾ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ ਯੂਬਰ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਮਹਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਹੈ ਕਰੋਨਾ ਵਾਇਰਸ ਨੂੰ ਲੈ ਕੇ, ਜਿਹੜਾ USA ਦੇ ਵਿੱਚ ਹੁਣ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਖਤਰਨਾਕ ਬਣੀ ਹੋਈ ਹੈਗੀ ਆ। ਤਿੰਨੇ ਜਿਹੜੀਆਂ ਵੈਸਟਰਨ ਸਟੇਟਸ ਹੈਗੀਆਂ, ਓਰੀਗਨ, ਕੈਲੀਫੋਰਨੀਆ ਤੇ ਵਾਸ਼ਿੰਗਟਨ, ਤਿੰਨਾਂ ਨੇ ਟਰੈਵਲ ਐਡਵਾਈਜ਼ਰੀਜ਼ ਇਸ਼ੂ ਕਰ ਦਿੱਤੀਆਂ ਹੈਗੀਆਂ ਆ। ਉਹ ਜਿਨ੍ਹਾਂ ਦੇ ਮੁਤਾਬਕ ਜੇ ਕਹਿੰਦੇ ਵੀ ਤੁਸੀਂ ਨਾਨ ਅਸੈਂਸ਼ੀਅਲ ਆਊਟ ਆਫ ਸਟੇਟ ਟਰੈਵਲ ਕਰ ਰਹੇ ਆ ਤੇ ਤੁਹਾਨੂੰ ਸੈਲਫ ਕੁਆਰੰਟਾਈਨ ਕਰਨਾ ਪਊਗਾ 14 ਦਿਨਾਂ ਦੇ ਲਈ, ਜਦੋਂ ਤੁਸੀਂ ਹੋਰ ਸਟੇਟ ਦੇ ਵਿੱਚ ਜਾਂ ਹੋਰ ਮੁਲਕ ਤੋਂ ਆਉਂਦੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਕੈਲੀਫੋਰਨੀਆ, ਵਾਸ਼ਿੰਗਟਨ ਤੇ ਓਰੇਗਨ, ਇਹਨਾਂ ਨੇ ਟਰੈਵਲ ਐਡਵਾਈਜ਼ਰੀ ਇਸ਼ੂ ਕਰ ਦਿੱਤੀ ਆ। 14 ਦਿਨ ਦੇ ਲਈ ਕੁਆਰੰਟਾਈਨ ਕਰਨਾ ਪਊਗਾ ਜੇ ਕੋਈ ਵੀ ਬੰਦਾ ਬਾਹਰੋਂ ਇੱਥੇ ਆਉਂਦਾ ਹੈਗਾ ਆ। ਜੀ ਬਿਲਕੁਲ। ਸੋ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਆ ਉਹ ਭਿਆਨਕ ਰੂਪ ਮੁੜ ਤੋਂ ਕਰੋਨਾ ਵਾਇਰਸ ਦਾ ਅਖਤਿਆਰ ਹੋ ਰਿਹਾ ਆ। ਸੋ 1.5 ਲੱਖ ਤੋਂ ਵੱਧ ਜਿਹੜੇ ਕੇਸ ਆ ਉਹ ਕੱਲ੍ਹ ਆਏ ਸੀਗੇ। 1500 ਤੋਂ ਵੱਧ ਮੌਤਾਂ ਦਾ ਜਿਹੜਾ ਆંકੜਾ ਉਹ ਸਾਹਮਣੇ ਆ ਰਿਹਾ ਸੀਗਾ। ਤੇ ਸਥਿਤੀ ਜਿਹੜੀ ਹੈ ਕੋਈ ਬਹੁਤੀ ਚੰਗੀ ਨਹੀਂ ਹੈਗੀ। ਤੇ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਰਾਸ਼ਟਰਪਤੀ ਉਹ ਇਸ ਚੀਜ਼ ਦੇ ਵੱਲ ਉਹਨਾਂ ਦੀ ਤਵੱਜੋ ਘੱਟ ਆ। ਉਹ ਆਪਣੇ ਪੱਧਰ ਦੇ ਉੱਤੇ ਜਿਹੜੀ ਆਪਣੀ ਸੈਕਿੰਡ ਟਰਮ ਕਿੱਦਾਂ ਲੈਣੀ ਆ ਉਸ ਪਾਸੇ ਵੱਲ ਨੂੰ ਜਿਹੜੇ ਆ ਉਹ ਚੱਲ ਰਹੇ ਹੈਗੇ ਨੇ। ਸੋ ਦੇਖਦੇ ਹਾਂ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ। ਉੱਧਰ ਇੱਕ ਨਿਊਯਾਰਕ ਟਾਈਮਜ਼ ਨੇ ਨਵੀਂ ਇਸ ਦੇ ਵਿੱਚ ਰਿਪੋਰਟ ਸ਼ਾਇਆ ਕੀਤੀ ਹੈ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜੇ ਨਜ਼ਦੀਕੀ ਉੱਥੇ ਨਾਲ ਕੰਮ ਕਰਨ ਵਾਲੇ ਉਹਨਾਂ ਨੂੰ ਇਹ ਪੁੱਛਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ ਵੀ ਕੀ ਜੇ ਇਲੈਕਟੋਰਲ ਕਾਲਜ ਦੀ ਥਾਂ ਦੇ ਉੱਤੇ ਜਿਹੜੀ ਖਾਸ ਕਰਕੇ ਰਿਪਬਲਿਕਨ ਸਟੇਟਸ ਆ ਜਿਹੜੀਆਂ ਫਲਿੱਪ ਹੋਈਆਂ ਨੇ, ਵੀ ਉਹਨਾਂ ਦੇ ਵਿੱਚ ਲੋਇਲਿਸਟ ਆਪਣੇ ਜਿਹੜੇ ਆ ਉਹ ਉਹਨਾਂ ਦੀ ਥਾਂ ਦੇ ਉੱਤੇ ਲਾ ਕੇ ਕੀ ਇਲੈਕਟੋਰਲ ਕਾਲਜ ਦਾ ਵੋਟ ਆਪਣੇ ਵੱਲ ਨੂੰ ਜਿਹੜਾ ਝੁਕਾਇਆ ਜਾ ਸਕਦਾ। ਹੁਣ ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ ਇਹ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਦੱਸੂਗਾ। ਪਰ ਜੇ ਇੱਦਾਂ ਦੀ ਗੱਲ ਇਸ ਪਾਸੇ ਵੱਲ ਨੂੰ ਵੱਧ ਰਹੀ ਆ ਤਾਂ ਚੰਗੀ ਗੱਲ ਜਿਹੜੀ ਉਹ ਨਹੀਂ ਹੈਗੀ। ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੂਜੀ ਆਪਣੀ ਟਰਮ ਦੇ ਲਈ ਕਿਸੇ ਵੀ ਹੱਦ ਤੱਕ ਵਧਣ ਦੇ ਲਈ ਰੈਡੀ ਆ। ਇੱਦਾਂ ਦੀਆਂ ਜੇ ਰਿਪੋਰਟ ਦੇ ਵਿੱਚ ਕੋਈ ਸੱਚਾਈ ਹੈਗੀ ਆ। ਸੋ ਲੈਟਸ ਸੀ ਕੀ ਬਣਦਾ ਹੈਗਾ ਆ। ਪਰ ਉੱਧਰ ਅੱਜ ਜਿਹੜੇ ਵੈਟੀਕਨ ਦੇ ਹੈਗੇ ਨੇ ਪੋਪ, ਉਹਨਾਂ ਨੇ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਸ ਨੂੰ ਜਿਹੜੀ ਆਪਣੀ ਵਧਾਈ ਭੇਂਟ ਕੀਤੀ ਹੈਗੀ ਆ। ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਕਰੋਨਾ ਵਾਇਰਸ ਦੀ ਗੱਲ ਕਰਦਾ ਸੀ, ਕਹਿੰਦੇ ਵੀ ਸੀਕ੍ਰੇਟ ਸਰਵਿਸ ਦੇ 130 ਆਫੀਸਰਸ ਜਿਹੜੇ ਆ ਉਹ ਹੁਣ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੈਗੇ ਆ। ਤੇ ਆਲਰੇਡੀ ਉਹ ਕੁਆਰੰਟਾਈਨ ਕੀਤੇ ਗਏ ਹੈਗੇ ਆ। ਇਹ ਕਹਿੰਦੇ ਵੀ ਮੋਸਟਲੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੈਂਪੇਨ ਟਰੈਵਲ ਦੇ ਵਿੱਚ ਵੀ ਸੀ। ਸੋ 130 ਜਿਹੜੇ ਸੀਕ੍ਰੇਟ ਸਰਵਿਸ ਏਜੰਟਸ ਆ 10% ਫੋਰਸ ਦਾ ਬਣਦਾ ਹੈਗਾ। ਸੋ 1300 ਦੇ ਕਰੀਬ ਸੀਕ੍ਰੇਟ ਸਰਵਿਸ ਏਜੰਟਸ USA ਦੇ ਵਿੱਚ ਹੈਗੇ ਆ। ਓਵਰਆਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਵੀਰਵਾਰ ਨੂੰ 1,52,000 ਕੇਸ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪੂਰੇ USA ਦੇ ਵਿੱਚ ਪਾਏ ਗਏ ਹੈਗੇ ਆ।
ਜੀ, ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਹਾਊਸ ਦੇ ਵਿੱਚ ਮੈਜੋਰਟੀ ਤਾਂ ਕਹਿੰਦੇ ਜ਼ਰੂਰ ਜਿੱਤੀ ਆ, ਪਰ ਉਹ ਬਿਲਕੁਲ ਮੈਜੋਰਟੀ ਦੇ ਹੀ ਕਗਾਰ ਦੇ ਉੱਤੇ ਜਿਹੜੇ ਉਹ ਰਹਿ ਗਏ ਨੇ। 218 ਚਾਹੀਦੀਆਂ ਨੇ, ਰਾਈਟ ਨਾਓ 219 ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਆ ਚੁੱਕੀਆਂ ਨੇ। 5 ਸੀਟਾਂ ਓਵਰਆਲ ਜਿਹੜੀਆਂ ਇਹਨਾਂ ਨੇ ਲੂਜ਼ ਕੀਤੀਆਂ ਸੀਗੀਆਂ। ਇਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੀ ਨੈਂਸੀ ਪਲੋਸੀ ਆ ਉਸ ਦਾ ਵੀ ਜਿਹੜਾ ਭਵਿੱਖ ਆ ਉਹ ਦਾਅ 'ਤੇ ਲੱਗਾ ਹੈ। ਕੱਲ੍ਹ ਕੁਛ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟ ਸੀਗੇ, ਉਹਨਾਂ ਨੇ ਨੈਂਸੀ ਪਲੋਸੀ ਦੀ ਵੀ ਇੱਕ ਹਿਸਾਬ ਦੇ ਨਾਲ ਮਜ਼ਾਕ ਵੀ ਉਡਾਇਆ ਅਤੇ ਉਸ ਨੂੰ ਸਵਾਲ ਵੀ ਚੁੱਕੇ ਵੀ ਬੀਤੇ ਦਿਨਾਂ ਦੇ ਵਿੱਚ ਤੂੰ ਆਪਣੇ ਜਿਹੜੇ ਸਬ ਜ਼ੀਰੋ ਵਾਲੇ ਫਰੀਜ਼ਰ ਸੀ, ਉਹ ਟੀਵੀ ਦੇ ਉੱਤੇ ਦਿਖਾ ਰਹੇ ਸੀ ਵੀ ਇੱਕ ਪਾਸੇ ਤੁਸੀਂ ਵਰਕਿੰਗ ਕਲਾਸ ਦੇ ਨਾਲ ਜੁੜ ਕੇ ਗੱਲ ਕਰਨ ਦੀ ਗੱਲ ਕਰਦੇ ਆ ਅਤੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਉਹ ਕੀ ਜ਼ਰੂਰਤ ਹੈਗੀ ਆ। ਸੋ ਇਹ ਜਿਹੜੇ ਕੁਛ ਪ੍ਰੋਗਰੈਸਿਵ ਡੈਮੋਕ੍ਰੇਟਸ ਨੇ ਜਿਹੜੇ ਉਹ ਸਵਾਲ ਪੁੱਛੇ ਸੀਗੇ ਅਤੇ ਪ੍ਰੋਗਰੈਸਿਵ ਡੈਮੋਕ੍ਰੇਟਸ ਆਪਣਾ ਜਿਹੜਾ ਏਜੰਡਾ ਆ ਉਸ ਨੂੰ ਪੁਸ਼ ਕਰਨ ਦੇ ਲਈ ਜਿਹੜੇ ਡੈਮੋਕ੍ਰੇਟਸ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਜਿਹੜਾ ਉਹ ਜ਼ਰੂਰ ਪਾਉਣਗੇ ਅਤੇ ਇਸ ਵਾਰ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹਨਾਂ ਦੀ ਗਿਣਤੀ ਪਹਿਲੋਂ ਦੇ ਨਾਲੋਂ ਜਿਹੜੀ ਆ ਹੋਰ ਵਧੀ ਹੈਗੀ ਹੈ, ਜਿਨ੍ਹਾਂ ਵਿੱਚ ਕੁਛ ਬਲੈਕ ਲਾਈਵ ਮੈਟਰ ਦੇ ਐਕਟਿਵਿਸਟ ਵੀ ਹੈਗੇ ਨੇ ਅਤੇ ਜਾਂ ਜਿਹੜੇ ਅਲੈਗਜ਼ੈਂਡਰੀਆ ਓਕਾਸੀਆ ਕੋਰਟੇਜ਼ ਜਾਂ ਜਿਨ੍ਹਾਂ ਨੂੰ ਸਕੁਆਡ ਦਾ ਨਾਮ ਵੀ ਜਿਹੜਾ ਕਹਿ ਕੇ ਪੁਕਾਰਿਆ ਜਾਂਦਾ ਆ, ਜਿਹੜੇ 3-4 ਰਿਪਰੈਜ਼ੈਂਟੇਟਿਵ ਹੈਗੇ ਨੇ ਵੱਖ-ਵੱਖ ਸੂਬਿਆਂ ਤੋਂ, ਵੀ ਉਹਨਾਂ ਦੇ ਸਾਥੀ ਜਿਹੜੇ ਹੋਰ ਚੈਂਬਰ ਦੇ ਵਿੱਚ ਵਧੇ ਤੇ। ਜੀ। ਅਗਲੀ ਖਬਰ ਵੱਲ ਚਲੀਏ, ਜਿਹੜੇ ਚਾਈਨਾ ਵੱਲੋਂ ਵੀ ਹੁਣ ਜੋ ਬਾਈਡਨ ਨੂੰ ਜਿਹੜੀਆਂ ਤੇ ਕਮਲਾ ਹੈਰਿਸ ਨੂੰ ਵਧਾਈਆਂ ਦਿੱਤੀਆਂ ਗਈਆਂ ਆ। ਚਾਈਨਾ ਵਾਲਿਆਂ ਨੇ ਕੰਗ੍ਰੈਚੁਲੇਟ ਕੀਤਾ ਹੈ, ਕਹਿੰਦੇ ਵੀ ਈਵਨ ਦੋ ਉਹ ਲੇਟ ਆ, ਇਨਕਲੂਡਿੰਗ ਰਸ਼ੀਆ ਨੇ ਵੀ ਲੇਟ ਹੀ ਕੀਤਾ ਸੀ। ਨੇ ਰਸ਼ੀਆ ਨੇ ਅਜੇ ਤੱਕ ਪਰ ਨਹੀਂ ਕੀਤਾ। ਜੀ, ਪਰ ਚਾਈਨਾ ਦੇ ਈਵਨ ਕਹਿੰਦੇ ਵੀ ਹਜੇ ਵੀ ਚਾਹੇ ਵਧਾਈਆਂ ਦੇ ਵੀ ਦਿੱਤੀਆਂ, ਪਰ ਉਹਨਾਂ ਲਈ ਕੋਈ ਬਾਹਲਾ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ USA ਦੇ ਨਾਲ ਗੁੱਡ ਰਿਲੇਸ਼ਨ ਰਹਿਣਗੇ। ਸੋ ਚਾਈਨਾ ਦੇ ਜਿਹੜੇ ਹੈਗੇ ਆ ਫੋਰਨ ਮਿਨਿਸਟਰੀ ਸਪੋਕਸਪਰਸਨ ਬੈਂਗ ਵੈਨਵਿਨ, ਉਹਨਾਂ ਨੇ ਕਿਹਾ ਹੈਗਾ ਆ ਵੀ ਇਹ ਅਮਰੀਕਨ ਲੋਕਾਂ ਨੇ ਜੋ ਵੀ ਆਪਣੇ ਪ੍ਰੈਜ਼ੀਡੈਂਟ ਚੁਣਿਆ ਆ, ਆਪਣੇ ਮੁਤਾਬਕ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਆ। ਪਰ US ਚਾਈਨਾ ਦੇ ਰਿਲੇਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਪਿਛਲੇ ਸਮੇਂ ਦੇ ਦੌਰਾਨ ਲੋਐਸਟ ਲੈਵਲ ਤੇ ਗਏ ਆ, ਖਾਸ ਕਰਕੇ ਟੈਰਿਫ ਵਾਰ, ਉਹ ਤੋਂ ਬਾਅਦ ਟੈਕਨੋਲੋਜੀ ਦੇ ਵਿੱਚ ਜਿਹੜੀ ਹੇਰਾਫੇਰੀ ਚਾਈਨਾ ਵਾਲੇ ਕਰਦੇ ਹੈਗੇ ਆ, ਸਪਾਈਂਗ ਤੇ ਟੈਨਸ਼ਨ ਹਿਊਮਨ ਰਾਈਟਸ ਦੇ ਉੱਤੇ। ਕਰੋਨਾ ਵਾਇਰਸ ਨੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਜਿਹੜਾ ਬੈਡ ਰੈਪੂਟੇਸ਼ਨ ਦਿੱਤਾ ਆਲ ਓਵਰ ਦੀ ਵਰਲਡ। ਤੇ ਹਾਂਗਕਾਂਗ ਦੇ ਵਿੱਚ ਜਿਹੜਾ ਕੰਟਰੋਲ ਕਰਨ ਦੀ ਉਹਨਾਂ ਦੀ, ਤੇ ਇਸੇ ਤਰ੍ਹਾਂ ਸਾਊਥ ਚਾਈਨਾ ਦੇ ਵਿੱਚ ਕੰਟਰੋਲ ਕਰਨ ਦੀ ਜਿਹੜੀ ਚਾਈਨਾ ਦੀ ਆ ਪੂਰੀ ਕੋਸ਼ਿਸ਼ਾਂ। ਸੋ ਉਹਨੂੰ ਲੈ ਕੇ ਕਹਿੰਦੇ ਈਵਨ ਦੋ ਜੋ ਬਾਈਡਨ ਕਹਿ ਰਹੇ ਆ ਵੀ ਠੀਕ ਆ, ਆਪਾਂ ਰਿਲੇਸ਼ਨ ਠੀਕ ਕਰਾਂਗੇ ਉਹਨਾਂ ਨਾਲ, ਪਰ ਲੱਗਦਾ ਨਹੀਂ ਵੀ ਚਾਈਨਾ ਦੇ ਨਾਲ ਇੱਦਾਂ ਦੇ ਰਿਲੇਸ਼ਨ ਮੁੜ ਕੇ ਬਣਨਗੇ ਜੋ ਕਿ ਅੱਜ ਤੋਂ 4-5 ਸਾਲ ਪਹਿਲਾਂ ਸੀ। ਜੀ, ਜੀ। ਅਗਲੀ ਜਿਹੜੀ ਇਸ ਦੇ ਵਿੱਚ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਫਾਈਨੈਂਸ਼ੀਅਲ ਰੈਕਰਡਸ ਦੇ ਜਿਹੜੇ ਮਸਲਾ ਸੀਗਾ, ਉਸ ਦੇ ਉੱਤੇ ਇੱਦਾਂ ਲੱਗਦਾ ਵੀ ਹਾਲ ਦੀ ਘੜੀ ਪੌਜ਼, ਥੋੜ੍ਹਾ ਜਿਹਾ ਵਿਰਾਮ ਜਿਹੜਾ ਉਹ ਲਾ ਦਿੱਤਾ ਹੈ। ਰਾਸ਼ਟਰਪਤੀ ਟਰੰਪ ਦੇ ਕੋਲ ਇਹ ਅਖੀਰਲਾ ਇੱਕ ਹਿਸਾਬ ਦੇ ਨਾਲ ਸਟਾਪ ਹੈਗਾ ਆ ਆਪਣੇ ਜਿਹੜੇ ਫਾਈਨੈਂਸ਼ੀਅਲ ਪ੍ਰਾਈਵੇਟ ਰੈਕਰਡਸ ਆ ਉਹਨਾਂ ਨੂੰ ਜਿਹੜਾ ਨਿੱਜੀ ਰੱਖਣ ਦੇ ਲਈ। ਇਹ ਰਾਈਟ ਨਾਓ ਇਹਨਾਂ ਦੇ ਫਾਈਨੈਂਸ਼ੀਅਲ ਰੈਕਰਡਸ ਨੂੰ ਜਿਹੜਾ ਸਪੀਨਾ ਜਿਹੜਾ ਆ ਉਹ ਕੀਤਾ ਹੋਇਆ ਸੀਗਾ। ਸੋ ਉਹ ਮਸਲਾ ਜਿਹੜਾ ਆ ਵੱਖ-ਵੱਖ ਅਦਾਲਤਾਂ ਦੇ ਵਿੱਚ ਪਹੁੰਚਿਆ ਹੋਇਆ ਆ। ਇੱਧਰ ਜਿਹੜੇ ਜਸਟਿਸ ਸੈਮੂਅਲ ਅਲੀਟੋ ਜੂਨੀਅਰ ਨੇ, ਉਹਨਾਂ ਨੇ ਜਿਹੜੇ ਪੈਂਸਲਵੇਨੀਆ ਦੇ ਇਲੈਕਸ਼ਨ ਅਧਿਕਾਰੀ ਆ ਉਹਨਾਂ ਨੂੰ ਇਹ ਆਦੇਸ਼ ਦਿੱਤੇ ਨੇ ਵੀ ਜਿਹੜੇ ਤੀਜੇ ਦਿਨ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਡੇ ਤੋਂ ਤੀਜੇ ਦਿਨ ਤੋਂ ਬਾਅਦ ਦੇ ਵਿੱਚ ਮੇਲ ਇਨ ਬੈਲਟਸ ਵੋਟਸ ਆਈਆਂ ਆ, ਉਹਨਾਂ ਨੂੰ ਸੈਗਰੀਗੇਟ ਕਰਕੇ ਰੱਖਿਆ ਜਾਵੇ, ਯਾਨੀ ਕਿ ਵੱਖਰੇ ਜਿਹੜਾ ਉਹ ਰੱਖਿਆ ਜਾਵੇ। ਕਹਿੰਦੇ ਵੀ ਇਸ ਦੇ ਉੱਤੇ ਅਜੇ ਹੋਰ ਕੋਈ ਐਕਸ਼ਨ ਜਿਹੜਾ ਨਹੀਂ ਹੋਊਗਾ, ਪਰ ਉਹਨਾਂ ਨੇ ਕਿਹਾ ਵੀ ਮੈਂ ਪੂਰੇ ਫੁੱਲ ਕੋਰਟ ਨੂੰ ਫਰਦਰ ਐਕਸ਼ਨ ਦੇ ਲਈ ਇਸ ਮੈਟਰ ਨੂੰ ਰੈਫਰ ਜਿਹੜਾ ਉਹ ਕੀਤਾ ਜਾਊਗਾ। ਸਭ ਨੂੰ ਯਾਦ ਹੋਣਾ ਆ ਬੁਸ਼ ਵਰਸਿਸ ਅਲ ਗੋਰ ਦਾ ਜਿਹੜਾ ਮਸਲਾ ਆ ਉਹ ਕਾਫੀ ਲੰਮਾ ਚੌੜਾ ਤਕਰੀਬਨ 1 ਮਹੀਨੇ ਤੱਕ ਜਿਹੜਾ ਉਹ ਉਦੋਂ ਚੱਲਿਆ ਸੀਗਾ, ਜਿਸ ਦੇ ਵਿੱਚ ਬਾਅਦ 'ਚ ਜਾਰਜ ਡਬਲਿਊ ਬੁਸ਼ ਆ ਉਹਨਾਂ ਦੀ ਜਿੱਤ ਹੋਈ ਸੀ ਅਤੇ ਉਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਬੈਠ ਕੇ ਆਪਣੇ ਜਿਹੜੇ ਫਰਜ਼ ਆ ਉਹ ਨਿਭਾਏ ਸੀਗੇ। ਸੋ ਰਾਸ਼ਟਰਪਤੀ ਟਰੰਪ ਇਸ ਮੌਕੇ ਕਈ ਥਾਵਾਂ ਦੇ ਉੱਤੇ ਜਿਹੜੇ ਅਦਾਲਤਾਂ ਦੇ ਵਿੱਚ ਹੈਗੇ ਨੇ ਇਲੈਕਸ਼ਨਜ਼ ਨੂੰ ਲੈ ਕੇ। ਉੱਧਰ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਕਈ ਸੈਂਕੜੇ ਹੀ ਜਿਹੜੇ ਸਾਬਕਾ ਲਾਇਰਜ਼ ਅਤੇ ਮੌਜੂਦਾ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ, ਉਹਨਾਂ ਨੇ ਰਾਸ਼ਟਰਪਤੀ ਟਰੰਪ ਦੀ ਵੋਟਰ ਫਰਾਡ
ਦੀਆਂ ਜਿਹੜੀਆਂ ਬੇਬੁਨਿਆਦੀ ਕਹਿੰਦੇ ਗੱਲਾਂ ਨੂੰ ਲੈ ਕੇ ਜਿਹੜੀ ਆਲੋਚਨਾ ਕੀਤੀ ਆ ਵੀ ਇਹ ਖੁਦ ਅਮਰੀਕਾ ਦੇ ਜਿਹੜੇ ਇਲੈਕਸ਼ਨ ਦੇ ਉੱਤੇ ਜਾਣਬੁੱਝ ਕੇ ਸਵਾਲ ਜਿਹੜੇ ਚਿੰਨ੍ਹ ਆ ਉਹ ਉਠਾ ਰਹੇ ਆ ਜਿਹੜੇ ਕਿ ਵਾਜਿਬ ਨਹੀਂ ਹਨ। ਜੀ ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ one of ਦੇ the ਵੈਕਸੀਨ ਨੂੰ ਲੈ ਕੇ ਆ, ਜਿਸ ਕੰਪਨੀ ਪ੍ਰੋਫੈਸਰ ਜਿਹੜੀ ਆ ਜਿਨ੍ਹਾਂ ਨੇ ਕਰੋਨਾ ਵਾਇਰਸ ਦਾ ਵੈਕਸੀਨ ਬਣਾਇਆ ਆ, ਹੁਣ ਇਹ ਗੱਲਬਾਤ ਚੱਲ ਰਹੀ ਵੀ ਇਸ ਵੈਕਸੀਨ ਨੂੰ ਡਿਸਟ੍ਰੀਬਿਊਟ ਕਿੱਦਾਂ ਕੀਤਾ ਜਾਊਗਾ ਲੋਕਾਂ ਤਾਈਂ, ਕਿਹੜੇ ਲੋਕਾਂ ਨੂੰ ਪਹਿਲਾਂ ਇਹ ਵੈਕਸੀਨ ਮਿਲੂਗਾ। ਜਿਹੜਾ FDA ਆ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਉਹ ਫਾਈਨਲ ਆਥੋਰਾਈਜੇਸ਼ਨ ਦੇ ਐਨ ਬਿਲਕੁਲ ਐਂਡ ਤੇ ਹੀ ਆ। ਕਹਿੰਦੇ ਵੀ ਅਸੀਂ ਸਿਰਫ ਜਿਹੜੇ ਉਹਨਾਂ ਦੇ ਫਾਈਨਲ ਰਿਜ਼ਲਟਸ ਆ ਉਹਨਾਂ ਦੀ ਵੇਟ ਕਰ ਰਹੇ ਆ। ਉਸ ਤੋਂ ਬਾਅਦ ਆਪਰੇਸ਼ਨ ਰੈਪ ਸਪੀਡ ਦੇ ਅੰਡਰ ਜਿਹੜੇ ਆ ਕਹਿੰਦੇ ਪਈ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਾਰ ਵੀ ਅਸੀਂ ਨੀਡਲਸ, ਸਰਿੰਜਸ, PPE ਜਿਹੜਾ ਜੋ ਵੀ ਚਾਹੀਦਾ ਉਹਨੂੰ ਡਿਸਟ੍ਰੀਬਿਊਟ ਕਰਨ ਦੇ ਲਈ ਯੂਜ਼ ਕਰਾਂਗੇ। ਕਹਿੰਦੇ ਪਈ ਇਹ ਇਸ ਵਾਰੀ ਆ ਵੀ ਜਿਹੜਾ ਇਹ ਵੈਕਸੀਨ ਆ ਇਸ ਨੂੰ -70 ਡਿਗਰੀ ਸੈਲਸੀਅਸ ਤੇ ਸਟੋਰ ਕਰਨਾ ਪੈਣਾ ਆ। ਸੋ ਇਦਾਂ ਦਾ ਜਿਹੜਾ ਐਕਸਪੀਰੀਅੰਸ ਆ ਪਹਿਲਾਂ ਜਿਹੜੇ ਡਿਸਟ੍ਰੀਬਿਊਟਰਸ ਹੈਗੀਆਂ, ਫਾਰਮਾਸਿਊਟੀਕਲ ਕੰਪਨੀਜ਼ ਹੈਗੀਆਂ ਆ, ਉਹਨਾਂ ਦੇ ਕੋਲ ਹੈ ਨਹੀਂ। ਸੋ ਇਹ ਕਹਿੰਦੇ ਕਾਫੀ ਜਿਹੜਾ ਹਾਰਡ ਹੋਊਗਾ। ਹੁਣ ਦੇਖਦੇ ਆ ਵੀ ਇੰਨੇ ਜਿਹੜਾ ਮਾਈਨਸ ਟੈਂਪਰੇਚਰ ਤੇ ਉਹਨੂੰ ਰੱਖ ਕੇ ਇਹ ਜਿਹੜੇ ਟੀਕੇ ਜਿਹੜੇ ਆ ਉਹਨਾਂ ਨੂੰ ਡਿਸਟ੍ਰੀਬਿਊਟ ਕਰਨਾ ਕਿੰਨਾ ਕੁ ਜਿਹੜਾ ਆ ਉਹ ਪੋਸੀਬਲ ਹੋਊਗਾ। ਜੀ ਬਿਲਕੁਲ। ਹਾਲ ਦੀ ਘੜੀ ਦੱਸ ਜਾਈਏ, ਅਜੇ ਇਹਨਾਂ ਨੇ ਆਪਣਾ ਜਿਹੜਾ ਡਾਟਾ ਹੈ FDA ਨੂੰ ਜਿਹੜਾ ਉਹ ਨਹੀਂ ਭੇਜਿਆ। FDA ਇਸ ਜਿਹੜੇ ਲੇਟ ਸਟੇਜ ਦੇ ਟਰਾਇਲਸ ਆ ਉਸ ਦੇ ਡਾਟਾ ਨੂੰ ਦੇਖਦੇ ਹੋਏ ਹੀ ਇਸ ਵੈਕਸੀਨ ਨੂੰ ਅਪਰੂਵ ਜਾਂ ਡਿਸਅਪਰੂਵ ਜਿਹੜੀ ਆ ਉਹ ਕਰੇਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ, ਜਿਹੜੇ ਵੈਟਰਨਸ ਅਫੇਅਰ ਦੇ ਇੱਕ ਹਸਪਤਾਲ ਵੈਸਟ ਹੇਵਨ ਕਨੈਕਟੀਕਟ ਦੇ ਵਿੱਚ ਇੱਕ ਧਮਾਕੇ ਦੀ ਖਬਰ ਆ ਰਹੀ ਹੈ, ਜਿਸ ਦੇ ਵਿੱਚ 2 ਜਾਣਿਆਂ ਦੇ ਮੌਤ ਜਿਹੜੀ ਹੋਈ ਦੱਸੀ ਜਾਂਦੀ ਆ। ਇਹ ਜਿਹੜੇ ਕਹਿੰਦੇ ਵੀ ਉੱਥੇ ਇੱਕ VA ਦਾ EMPLOYE ਤੇ ਇੱਕ ਕੰਟਰੈਕਟਰ ਜਿਹੜਾ ਆ ਉਸ ਦੀ ਜਿਹੜੀ ਉਹ ਮੌਤ ਹੋਈ ਆ। ਕਹਿੰਦੇ ਵੀ ਸਟੀਮ ਐਕਸਪਲੋਜਨ ਜਿਹੜਾ ਉਹ ਦੱਸਿਆ ਜਾਂਦਾ ਹੈ, ਇਹ ਜਿਹੜੀ ਮੇਨਟੇਨੈਂਸ ਬਿਲਡਿੰਗ ਦੇ ਵਿੱਚ ਇਹ ਵਾਪਰਿਆ ਸੀਗਾ। ਸੋ ਰਾਈਟ ਨਾਓ ਉੱਥੇ ਜਿਹੜੀ ਇਸ ਦੀ ਹੋਰ ਜਿਹੜੀ ਡੂੰਘੀ ਜਾਂਚ ਦੇ ਜਿਹੜੇ ਆਦੇਸ਼ ਆ ਉਹ ਦਿੱਤੇ ਗਏ ਨੇ। ਸੋ ਤੀਜਾ ਜਾਣਾ ਵੀ ਜਿਹੜਾ ਇਸ ਟਾਈਮ ਕਹਿੰਦੇ ਆ ਵੀ ਉਹ ਮਿਸਿੰਗ ਦੱਸਿਆ ਜਾ ਰਿਹਾ। ਸੋ ਉਮੀਦ ਕਰਦੇ ਹਾਂ ਵੀ ਸ਼ਾਇਦ ਉਸ ਦਾ ਬਚਾਅ ਹੋ ਗਿਆ ਹੋਵੇ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇਹ ਜਿਹੜੀ ਸਾਰੀ ਸਟੇਟ ਹੈਗੀ ਆ ਇਹ ਜਿਹੜੀ ਡਾਇਵਰਸ ਹੈਗੀ ਆ। ਸੋ ਇਸ ਨੂੰ ਲੈ ਕੇ ਹੁਣ ਜਿਹੜੀ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ ਇਲੈਕਟ, ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਵੀ ਸੈਨੇਟਰ ਨੂੰ ਚੁਣਨਾ ਹੈਗਾ ਆ ਉਸ ਨੂੰ ਲੈ ਕੇ ਜਿਹੜਾ ਕਾਫੀ ਪ੍ਰੈਸ਼ਰ ਆ ਗਵਰਨਰ ਦੇ ਉੱਤੇ ਪੈ ਰਿਹਾ ਹੈਗਾ। ਸੋ ਗਵਰਨਰ ਨੂੰ ਬਹੁਤ ਸਾਰੇ ਸਪੈਨਿਸ਼ ਲਤੀਨੋ ਗਰੁੱਪ ਵੀ ਕਹਿ ਰਹੇ ਆ ਵੀ ਸਪੈਨਿਸ਼ ਮੂਲ ਦਾ ਹੋਣਾ ਚਾਹੀਦਾ ਆ। ਤੇ ਅੱਜ ਇਹ ਵੀ ਖਬਰ ਆ ਰਹੀ ਆ ਵੀ ਬਰਨੀ ਸੈਂਡਰਸ ਤੇ ਉਹਨਾਂ ਦੇ ਸਪੋਰਟਰ ਤੇ ਹੋਰ ਬਹੁਤ ਸਾਰੇ ਜਿਹੜੇ ਇੰਡੀਅਨ ਮੂਲ ਦੇ ਲੋਕ ਆ ਉਹ ਕਹਿੰਦੇ ਆ ਵੀ ਜਿਹੜਾ ਰੋ ਖੰਨਾ ਆ ਉਸ ਨੂੰ ਜਿਹੜਾ ਐਜ਼ ਏ ਸੈਨੇਟਰ ਕੈਲੀਫੋਰਨੀਆ ਤੋਂ ਚੁਣਨਾ ਚਾਹੀਦਾ ਹੈਗਾ ਆ। ਇੰਪੈਕਟ ਇੱਕ ਇੰਡੀਅਨ ਅਮਰੀਕਨ ਪੈਕ ਜਿਨ੍ਹਾਂ ਨੇ ਰੋ ਖੰਨਾ ਨੂੰ ਅੰਡੋਰਸ ਕੀਤਾ ਸੀ, ਉਹਨਾਂ ਨੇ ਕਹਿੰਦੇ ਵੀ $10 ਮਿਲੀਅਨ ਦੇ ਕਰੀਬ ਇਸ ਵਾਰੀ ਪੈਸੇ ਇਕੱਠੇ ਕੀਤੇ ਸੀ ਇਲੈਕਸ਼ਨ ਦੇ ਲਈ। ਸੋ ਉਹ ਜਿਹੜੇ ਬਰਨੀ ਸੈਂਡਰਸ ਨੂੰ ਨਾਲ ਲੈ ਕੇ ਜ਼ੋਰ ਪਾ ਰਹੇ ਆ ਗਵਰਨਰ ਦੇ ਉੱਤੇ ਵੀ ਜਿਹੜਾ ਰੋ ਖੰਨਾ ਆ ਇੰਡੀਅਨ ਅਮਰੀਕਨ ਬੋਰਨ ਆ, ਫਿਲਡੈਲਫੀਆ ਤੋਂ ਪੰਜਾਬੀ ਇਮੀਗ੍ਰੈਂਟ ਫੈਮਿਲੀ ਨੂੰ ਬਿਲੋਂਗ ਕਰਦਾ ਹੈਗਾ। ਸੋ ਇਸ ਨੂੰ ਜਿਹੜਾ ਚੁਣਨਾ ਚਾਹੀਦਾ ਹੈਗਾ ਆ। ਸੋ ਹੁਣ ਦੇਖਦੇ ਆ 2 ਕੁ ਮਹੀਨਿਆਂ ਤੋਂ ਬਾਅਦ ਜਦੋਂ ਹੀ ਜਿਹੜੇ ਹੈਗੇ ਆ ਸਹੁੰ ਚੁੱਕਦੇ ਹੈਗੇ ਪ੍ਰੈਜ਼ੀਡੈਂਟ ਇਲੈਕਟ ਤੇ ਵਾਈਸ ਪ੍ਰੈਜ਼ੀਡੈਂਟ, ਉਸ ਤੋਂ ਬਾਅਦ ਫਿਰ ਕਿਸ ਨੂੰ ਜਿਹੜਾ ਆ ਕੈਲੀਫੋਰਨੀਆ ਦੇ ਗਵਰਨਰ ਸੈਨੇਟ ਪਿਕ ਕਰਦੇ ਹੈਗੇ ਆ। ਜੀ ਨਹੀਂ ਬਿਲਕੁਲ। ਅੱਜ ਜਿਹੜੀ ਜੋ ਬਾਈਡਨ ਦੀ ਜਿਹੜੀ ਟੀਮ ਆ ਉਹਦੇ ਜਿਹੜੇ ਕੋਵਿਡ ਦੇ ਐਡਵਾਈਜ਼ਰਸ ਆ ਉਹਨਾਂ ਨੇ ਕਿਹਾ ਵੀ ਜਿਹੜਾ ਨੇਸ਼ਨ ਵਾਈਡ ਲੋਕਡਾਊਨ ਆ ਉਹ ਆਈਡੀਆ ਸਾਡੇ ਦਿਮਾਗ ਦੇ ਵਿੱਚ ਨਹੀਂ ਹੈਗਾ। ਸਿਰਫ ਜਿੱਥੇ ਜ਼ਿਆਦਾ ਕੇਸਿਸ ਹੋਣਗੇ ਉੱਥੇ ਹੀ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਵੱਧ ਰੱਖੀਆਂ ਜਾਣਗੀਆਂ। ਸੋ ਉਹਨਾਂ ਦੇ ਐਡਵਾਈਜ਼ਰਸ ਨੇ ਇਹ ਜਿਹੜਾ ਆਈਡੀਆ ਆ ਉਸ ਨੂੰ ਨਿਕਸ ਕਰ ਦਿੱਤਾ ਹੈ, ਯਾਨੀ ਕਿ ਉਹਨਾਂ ਨੇ ਆਪਣੇ ਕਹਿ ਲਓ ਵੀ ਡਿਕਸ਼ਨਰੀ ਚੋਂ ਬਾਹਰ ਕਰ ਦਿੱਤਾ ਆ। ਸੋ ਜਦੋਂ ਚਰਚਾਵਾਂ ਹੁੰਦੀਆਂ ਸੀ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਨੂੰ ਲੈ ਕੇ, ਤਾਂ ਉਸ ਟਾਈਮ ਦੇ ਉੱਤੇ ਜੋ ਬਾਈਡਨ ਦੇ ਮੂੰਹੋਂ ਕਈ ਵਾਰੀ ਇਹ ਗੱਲ ਤੇ ਉਹਨਾਂ ਦੇ ਖੇਮੇ ਵੱਲੋਂ ਇਹ ਗੱਲ ਜਿਹੜੀ ਆ ਉਹ ਕਹੀ ਗਈ ਸੀ ਵੀ ਹਾਂ ਜੇ ਜ਼ਰੂਰਤ ਪਈ ਤਾਂ ਨੇਸ਼ਨ ਵਾਈਡ ਲੋਕਡਾਊਨ ਵੀ ਆਪਾਂ ਕਰ ਸਕਦੇ ਹਾਂ। ਪਰ ਅੱਜ ਉਹਨਾਂ ਨੇ ਇਸ ਗੱਲ ਨੂੰ ਦਰਕਿਨਾਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਵੀ ਜਿੱਥੇ ਤੇ ਕੇਸਿਸ ਵੱਧ ਹੁੰਦੇ ਨੇ ਉੱਥੇ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹਨਾਂ ਦੇ ਸੂਬਿਆਂ ਵੱਲੋਂ ਜਿਹੜੀਆਂ ਲਾਈਆਂ ਜਾਂਦੀਆਂ ਆ। ਪਰ ਇਹ ਹੋ ਸਕਦਾ ਵੀ ਇਸ ਵਾਰ
ਇਹ ਜੇ ਇਹਨਾਂ ਦੀ ਜੇ ਸੱਤਾ ਦੇ ਵਿੱਚ ਜਦੋਂ ਵੀ ਇਹ ਆਉਂਦੇ ਨੇ ਤਾਂ ਉਸ ਮੌਕੇ ਜਿਹੜਾ ਇਹਨਾਂ ਦੇ ਦੁਆਰਾ ਫੈਡਰਲ ਲੈਵਲ ਦੇ ਉੱਤੇ ਵੀ ਉਹਨਾਂ ਥਾਵਾਂ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀ ਆ ਉਹ ਲਾਈਆਂ ਜਾਣ। ਜੀ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਗਵਰਨਰ ਜਿਹੜੇ ਕੁਮੋ ਆ, ਉਹਨਾਂ ਨੇ ਇਹ ਕਿਹਾ ਵੀ ਉੱਥੇ ਜਿਹੜਾ ਆ ਕਰਫਿਊ ਅੱਜ ਸ਼ਾਮ ਤੋਂ ਲੱਗ ਸਕਦਾ ਹੈਗਾ ਤੇ ਨਿਊਯਾਰਕ ਸਿਟੀ ਦੇ ਵਿੱਚ ਜਿਹੜੇ ਸਕੂਲ ਆ, ਉਹ ਮੰਡੇ ਤੋਂ ਜਿਹੜੇ ਖੁੱਲੇ ਵੀ ਸੀਗੇ, ਉਹ ਬੰਦ ਹੋਣ ਜਾ ਰਹੇ ਹੈਗੇ। ਮੇਅਰ ਬਿਲ ਦੇ ਬਲਾਸੀਓ ਉਹਨਾਂ ਨੇ ਪੇਰੈਂਟਸ ਨੂੰ ਵਾਰਨਿੰਗ ਦਿੱਤੀ ਹੈਗੀ ਆ ਵੀ ਸਿਟੀ ਜਿਹੜੀ ਆ ਪੂਰੀ ਤਰ੍ਹਾਂ ਪ੍ਰਪੇਅਰ ਰਹੇ, ਕਿਉਂਕਿ ਫੇਰ ਪੋਜ਼ਿਟਿਵਿਟੀ ਰੇਟ ਜਿਹੜਾ ਆ ਉਹ ਕਾਫੀ ਨਿਊਯਾਰਕ ਦੇ ਵਿੱਚ ਵੱਧ ਗਿਆ ਹੈਗਾ। ਸੋ ਹੁਣ ਆਪਾਂ ਦੇਖਦੇ ਹੀ ਹਾਂ, ਦੇਖੋ ਹੁਣ ਵੈਸਟ ਕੋਸਟ ਦੇ ਵਿੱਚ ਵੀ, ਈਸਟ ਕੋਸਟ ਦੇ ਵਿੱਚ ਵੀ, ਸਾਰੇ ਪਾਸੇ ਹੁਣ ਇੱਕ ਵਾਰੀ ਫੇਰ ਦੁਬਾਰਾ ਕੀ ਕਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈਗੀ ਆ। ਜੀ। ਯੂਐਸ ਦੇ ਸੁਪਰੀਮ ਕੋਰਟ ਦੇ ਜਸਟਿਸ ਸੈਮੂਅਲ ਅਲੀਟੋ ਉਹਨਾਂ ਨੇ ਜਿਹੜੀ ਫੈਡਰਲਿਸਟ ਸੁਸਾਇਟੀ ਦੀ ਐਨੂਅਲ ਮੀਟਿੰਗ ਦੇ ਵਿੱਚ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਕਿਹਾ ਵੀ ਜਿਹੜਾ ਇਹ ਕਰੋਨਾ ਵਾਇਰਸ ਆ, ਇਸ ਨੇ ਅਜਿਹੀਆਂ ਰਿਸਟ੍ਰਿਕਸ਼ਨ ਲਿਬਰਟੀ ਦੇ ਉੱਤੇ, ਆਜ਼ਾਦੀ ਦੇ ਉੱਤੇ ਲਾਈਆਂ ਆ ਜਿਹੜੀਆਂ ਪਹਿਲਾਂ ਕਦੀ ਸੋਚੀਆਂ ਵੀ ਨਹੀਂ ਜਿਹੜੀਆਂ ਉਹ ਜਾ ਸਕਦੀਆਂ ਸੀ। ਉਹਨਾਂ ਨੇ ਕਿਹਾ ਵੀ ਮੈਂ ਇਸ ਕ੍ਰਾਈਸਿਸ ਨੂੰ ਡਾਊਨ ਪਲੇ ਨਹੀਂ ਕਰਦਾ ਜਾਂ ਕ੍ਰਿਟੀਸਾਈਜ਼ ਨਹੀਂ ਕਰਦਾ ਅਫੀਸ਼ੀਅਲਸ ਨੂੰ ਵੀ ਕਿੱਦਾਂ ਰਿਸਪੌਂਡ ਕੀਤਾ ਆ, ਪਰ ਕਹਿੰਦੇ ਵੀ ਜਿਹੜੇ ਆਜ਼ਾਦੀ ਦੇ ਪੱਖ ਤੋਂ ਜੇ ਦੇਖਿਆ ਜਾਵੇ ਵੀ ਜਿੰਨੀਆਂ ਰਿਸਟ੍ਰਿਕਸ਼ਨ ਇਸ ਸਾਲ ਪੂਰੇ ਦੇ ਵਿੱਚ ਲੋਕਾਂ ਨੂੰ ਜਿਹੜੀਆਂ ਉਹ ਝੱਲਣੀਆਂ ਪਈਆਂ ਆ, ਇੱਦਾਂ ਦਾ ਕਦੀ ਵੀ ਜਿਹੜਾ ਆਪਾਂ ਨੂੰ ਸਥਿਤੀ ਸਾਹਮਣੇ ਨਹੀਂ ਸੀ ਆਈ ਸੀ। ਸੋ ਕੌਨਸਟੀਟਿਊਸ਼ਨਲ ਕਹਿੰਦੇ ਇੱਕ ਸਟ੍ਰੈਸ ਟੈਸਟ ਦੇ ਵਜੋਂ ਇਹ ਜਿਹੜਾ ਕੋਵਿਡ ਕ੍ਰਾਈਸਿਸ ਆ ਉਹ ਉੱਭਰ ਕੇ ਜਿਹੜਾ ਉਹ ਆਇਆ ਹੈਗਾ ਆ। ਤੇ ਉਹਨਾਂ ਨੇ ਇਸੇ ਗੱਲਬਾਤ ਦੇ ਦੌਰਾਨ ਜਿਹੜਾ ਇਹ ਕਿਹਾ ਵੀ ਕਹਿੰਦੇ ਵੀ ਮੈਨੂੰ ਦਰਦ ਤਾਂ ਹੁੰਦਾ ਇਹ ਗੱਲ ਕਹਿਣ ਲੱਗਿਆਂ, ਪਰ ਕਹਿੰਦੇ ਵੀ ਕਈ ਥਾਵਾਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਆ ਵੀ ਜਿਹੜੀ ਰਿਲੀਜੀਅਸ ਲਿਬਰਟੀ ਆ, ਜਿਹੜੀ ਧਰਮ ਦੀ ਆਜ਼ਾਦੀ ਆ, ਉਹ ਇੱਕ ਡਿਸਫੇਵਰਡ ਰਾਈਟ ਜਿਹੜਾ ਉਹ ਬਣਦਾ ਜਾ ਰਿਹਾ ਆ ਵੀ ਇਸ ਦੇ ਹੱਕ ਦੇ ਵਿੱਚ ਬੇਸਿਕਲੀ ਲੋਕ ਜਿਹੜੇ ਆ ਉਹ ਬਹੁਤੇ ਜਿਹੜੇ ਹੁਣ ਨਹੀਂ ਹੈਗੇ। ਜੀ। ਅਗਲੀ ਖਬਰ ਜਿਹੜੀ ਆ ਮਨੀ ਦੇ ਨਾਲ ਸੰਬੰਧਿਤ ਆ। ਡੋਰ ਡੈਸ਼ ਜਿਹੜੀ ਕੰਪਨੀ ਆ, ਲੀਡਿੰਗ ਫੂਡ ਡਿਲੀਵਰੀ ਐਪ ਜਿਹੜੀ ਕੰਪਨੀ ਆ, ਇਸ ਨੇ ਅੱਜ ਆਈਪੀਓ ਜਿਹੜਾ ਆ ਉਹ ਆਪਣਾ ਫਾਈਲ ਕੀਤਾ ਹੈਗਾ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਕੋਲ। ਡੋਰ ਡੈਸ਼ ਨੇ ਰਿਪੋਰਟ ਕੀਤਾ ਹੈ ਵੀ ਇਸ ਸਾਲ ਦੇ 9 ਮਹੀਨਿਆਂ ਦੇ ਵਿੱਚ ਉਹਨਾਂ ਨੇ $1.9 ਬਿਲੀਅਨ ਦਾ ਜਿਹੜਾ ਬਿਜ਼ਨਸ ਕੀਤਾ ਆ, ਪਰ ਉਹਨਾਂ ਨੂੰ $149 ਮਿਲੀਅਨ ਦਾ ਜਿਹੜਾ ਘਾਟਾ ਵੀ ਪਿਆ ਹੈਗਾ ਆ। ਇਹਦੀ ਜਿਹੜੀ ਵੈਲਿਊ ਆ, ਕਹਿੰਦੇ ਵੀ ਪਹਿਲਾਂ $16 ਬਿਲੀਅਨ ਜਿਹੜੀ ਹੈ ਇਸ ਕੰਪਨੀ ਦੀ ਕੀਤੀ ਗਈ ਸੀਗੀ। ਜੀ, ਜੀ। ਇਸੇ ਤਰ੍ਹਾਂ ਜੇ ਟਿਕਟੌਕ ਦੀ ਗੱਲ ਕਰਦੇ ਜਾਈਏ, ਟਿਕਟੌਕ ਦਾ ਲਾਸਟ ਡੇ ਸੀਗਾ ਜਾਂ ਤਾਂ ਬੰਦ ਕਰਨ ਦਾ ਤੇ ਜਾਂ ਉਹਨਾਂ ਨੂੰ ਕਿਸੇ ਕੰਪਨੀ ਨੇ ਬਾਈ ਕਰਨਾ ਸੀ। ਉਸ ਨੂੰ ਦੇਖਦੇ ਹੋਏ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉਹ ਡੈਡਲਾਈਨ ਆ 15 ਦਿਨਾਂ ਦੇ ਲਈ ਹੋਰ ਵਧਾ ਦਿੱਤੀ ਹੈਗੀ ਆ। ਜੀ। ਸੋ ਦੇਖਦੇ ਹਾਂ ਕੀ ਬਣਦਾ ਹੈਗਾ ਆ। ਸੋ ਰਾਸ਼ਟਰਪਤੀ ਟਰੰਪ ਨੇ ਕਾਫੀ ਦਬਾਅ ਜਿਹੜਾ ਹੈ ਇਹਨਾਂ ਦੇ ਉੱਤੇ ਇਹ ਪਾਇਆ ਜ਼ਰੂਰ ਸੀਗਾ, ਪਰ ਹਾਲ ਦੀ ਘੜੀ ਉਹ ਵੀ ਜਿਹੜਾ ਉਹ ਚੱਲੀ ਜਾਂਦੇ ਨੇ। ਗੱਲ ਇਹ ਆ ਨਾ ਵੀ ਹਰਜੋਤ ਸਿੰਘ ਜੀ ਬਿਜ਼ਨਸ ਬਹੁਤ ਆ, ਡਾਲਰ ਬਹੁਤ ਨੇ ਉਹਨਾਂ ਦੇ ਕੋਲ ਵੀ, ਉਹਨਾਂ ਨੇ ਵੀ ਕਮਾਈਆਂ ਜਿਹੜੀਆਂ ਕਾਫੀ ਕੀਤੀਆਂ। ਸੋ ਇਸ ਟਾਈਮ ਵਰਲਡ ਵਾਈਡ ਫੇਮਸ ਜਿਹੜੀ ਇਹ ਕੰਪਨੀ ਬਣੀ ਪਈ ਹੈਗੀ ਆ। ਸੋ ਕੱਲ੍ਹ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਜਿਹੜੇ ਆ ਰੈਲੀਜ਼ ਜਿਹੜੇ ਉਹ ਕਹਿੰਦੇ ਹੋ ਸਕਦੀਆਂ ਆ। ਡੀਸੀ ਵਾਲਿਆਂ ਨੇ ਜਿਹੜੀ ਉਸਦੀ ਇਜਾਜ਼ਤ ਤਾਂ ਜਿਹੜੀ ਉਹ ਨਹੀਂ ਸੀ ਦਿੱਤੀ। ਦੇਖਦੇ ਹਾਂ ਵੀ ਕੱਲ੍ਹ ਨੂੰ ਕੀ ਬਣਦਾ। ਉਮੀਦ ਆਪਾਂ ਚਲੋ ਇਹੀ ਕਰਦੇ ਹਾਂ ਵੀ ਸਾਰਾ ਕੁਛ ਠੀਕ ਠਾਕ ਰਵੇ, ਹਿੰਸਾ ਦੀ ਚੀਜ਼ ਜਿਹੜੀ ਉਹ ਨਾ ਵਧੇ, ਪਰ ਅਜਿਹੀਆਂ ਚੀਜ਼ਾਂ ਹੋਣ ਦੇ ਨਾਲ ਇਹ ਜਿਹੜੀ ਜ਼ਰੂਰ ਹੋ ਸਕਦਾ ਆ ਵੀ ਹਿੰਸਾ ਦਾ ਖਤਰਾ ਜਿਹੜਾ ਉਹ ਜ਼ਰੂਰ ਵੱਧ ਸਕਦਾ। ਸੋ ਧਿਆਨ ਜਿਹੜਾ ਸਾਰਿਆਂ ਨੂੰ ਰੱਖਣ ਦੀ ਜ਼ਰੂਰਤ ਆ ਜਦੋਂ ਵੀ ਤੁਸੀਂ ਜਿਹੜਾ ਜਿੱਦਾਂ ਦੇ ਹਾਲਾਤ ਬਣੇ ਪਏ ਹੈਗੇ ਆ। ਸੋ ਕਿਹਾ ਨਹੀਂ ਜਾ ਸਕਦਾ, ਖਾਸ ਕਰਕੇ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਇੱਦਾਂ ਦੀਆਂ ਰੈਲੀਜ਼ ਵਗੈਰਾ ਜਿਹੜੀਆਂ ਆ ਜਾਂ ਪ੍ਰੋਟੈਸਟ ਵਗੈਰਾ ਜਿਹੜੇ ਹੋਣੇ ਆ, ਬੰਦਿਆਂ ਨੂੰ ਖੁਦ ਧਿਆਨ ਜਿਹੜਾ ਉਸ ਚੀਜ਼ ਦੇ ਪ੍ਰਤੀ ਜਿਹੜਾ ਉਹ ਰੱਖਣਾ ਚਾਹੀਦਾ ਆ। ਤੇ ਮੰਨਣਾ ਪੈਣਾ ਹੈ ਇਨ ਦੀ ਐਂਡ ਹਰਜੋਤ ਸਿੰਘ ਜੀ, ਕੋਈ ਚਾਰਾ ਤਾਂ ਹੈ ਨਹੀਂ ਆ। ਜੇ ਹੁਣ ਐਰੀਜ਼ੋਨਾ ਵੀ ਅੱਜ ਜਿਹੜਾ ਆ ਜੋ ਬਾਈਡਨ ਦੇ ਹੱਕ ਦੇ ਵਿੱਚ ਕਾਲ ਜਿਹੜਾ ਉਹ ਕਰ ਦਿੱਤਾ ਗਿਆ। ਸੋ ਪਿਛਲੇ ਕਈ ਦਹਾਕਿਆਂ ਬਾਅਦ ਜਿਹੜਾ ਪਹਿਲੀ ਵਾਰੀ ਜਿਹੜੀ ਐਰੀਜ਼ੋਨਾ ਆ ਉਹ ਰੈੱਡ ਤੋਂ ਬਲੂ ਸਟੇਟ ਜਿਹੜੀ ਆ ਉਹ ਹੋ ਗਈ ਆ। ਸੋ ਐਰੀਜ਼ੋਨਾ ਦੇ ਅਧਿਕਾਰੀਆਂ ਨੇ ਵੀ ਇਸ ਚੀਜ਼ ਦੇ ਬਾਰੇ ਜਿਹੜੀ ਉਹ ਜਾਣਕਾਰੀ ਅੱਜ ਦਿੱਤੀ ਹੈਗੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਇੱਦਾਂ ਲੱਗ ਰਿਹਾ ਵੀ ਹੌਲੀ-ਹੌਲੀ ਉੱਧਰ ਨੂੰ ਰਾਹ ਜਿਹੜਾ ਉਹ ਪੱਧਰਾ ਹੁੰਦਾ ਜਾਂਦਾ ਆ। ਅੱਜ ਤੋਂ ਕਹਿ ਲਓ ਵੀ 2 ਮਹੀਨਿਆਂ ਬਾਅਦ ਜੋ ਬਾਈਡਨ ਜਿਹੜਾ ਆ ਉਹ ਆਪਣੀ ਜਿਹੜੀ ਸਹੁੰ ਆ ਉਹ ਚੱਕ ਸਕਦਾ ਆ। ਹੁਣ ਇਹ ਹੋਊਗਾ ਵੀ ਟਰਾਂਜੀਸ਼ਨ ਕਿੱਦਾਂ ਹੁੰਦੀ ਹੈ ਹਰਜੋਤ ਸਿੰਘ ਜੀ, ਇਹ ਹੁਣ ਸਭ ਤੋਂ ਵੱਡਾ ਜਿਹੜਾ ਮਸਲਾ ਆ ਉਹ ਬਣਿਆ ਪਿਆ ਆ। ਜੀ। ਤਾਂ ਬਿਲਕੁਲ ਸਾਡਾ ਸਮਾਂ ਵੀ ਸਮਾਪਤੀ ਵੱਲ ਆ ਤੇ ਜਾਂਦੇ-ਜਾਂਦੇ ਸਾਰੇ ਆਪਾਂ ਫਿਰ ਰਿਮਾਈਂਡ ਕਰਾਉਂਦੇ ਚਾਹੁੰਦੇ ਹਾਂ
13 ਨਵੰਬਰ 1780 ਨੂੰ ਜਨਮ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਜਨਮ ਦਿਨ ਆ। ਆਪਾਂ ਨੂੰ ਇਤਿਹਾਸ ਨਹੀਂ ਭੁੱਲਣਾ ਚਾਹੀਦਾ। ਆਪਾਂ ਨੂੰ ਆਪਣੇ ਬੱਚਿਆਂ ਨੂੰ ਯਾਦ ਰੱਖਣਾ ਚਾਹੀਦਾ, ਬੱਚਿਆਂ ਨੂੰ ਇਤਿਹਾਸ ਦੱਸਣਾ ਚਾਹੀਦਾ ਵੀ ਸਿੱਖਾਂ ਦਾ ਵੀ ਦੁਨੀਆ ਦੇ ਉੱਤੇ ਕਿਸੇ ਟਾਈਮ ਦੇ ਉੱਤੇ ਰਾਜ ਹੁੰਦਾ ਸੀ ਤੇ ਜਿਹੜਾ ਉਹ ਰਾਜ ਵੀ ਸੀ ਉਹ ਸਰਬੱਤ ਦੇ ਭਲੇ ਵਾਲਾ ਰਾਜ ਸੀਗਾ ਤੇ ਉਹਦੀ ਪੂਰੀ ਮਿਸਾਲ ਦੁਨੀਆ ਦੇ ਵਿੱਚ ਕਾਇਮ ਹੈਗੀ ਆ। ਉਹ ਗੱਲ ਜੁਦੀ ਆ ਵੀ ਜਿੱਥੇ ਹਿੰਦੁਸਤਾਨ ਦੇ ਵਿੱਚ ਇਸ ਇਤਿਹਾਸ ਨੂੰ ਪੜ੍ਹਾਉਣਾ ਚਾਹੀਦਾ ਸੀ, ਉੱਥੇ ਦੇ ਜਿੰਨੇ ਵੀ ਵਿੱਦਿਅਕ ਅਦਾਰੇ ਆ, ਸਕੂਲਾਂ ਆ, ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਰਾਜ ਬਾਰੇ ਨਹੀਂ ਪੜ੍ਹਾਇਆ ਜਾਂਦਾ। ਸੋ ਇਹ ਉੱਦਮ ਕਰਕੇ ਹੁਣ ਆਪਣੇ ਬੱਚਿਆਂ ਨੂੰ ਸਾਨੂੰ ਆਪ ਹੀ ਦੱਸਣਾ ਪੈਣਾ ਹੈਗਾ। ਸੋ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਪੂਰੇ ਸਿੱਖ ਕੌਮ ਨੂੰ ਬਹੁਤ-ਬਹੁਤ ਵਧਾਈਆਂ। ਜੀ, ਇੱਕ ਜਿਹੜੀ ਆਪਣੀ ਜ਼ਰੂਰ ਮੈਂ ਹੋਰ ਜਾਂਦੇ-ਜਾਂਦੇ ਖਬਰ ਜਿਹੜੀ ਕਰਦਾ ਜਾਵਾਂ, ਕਾਸਕੋ ਨੇ ਕਿਹਾ ਆ ਵੀ ਹੁਣ ਚਾਹੇ ਕਿਸੇ ਨੂੰ ਮੈਡੀਕਲ ਐਗਜ਼ੈਂਪਸ਼ਨ ਹੈਗੀ ਆ ਜਾਂ ਨਹੀਂ ਹੈਗੀ, ਜਿਹੜੇ ਵੀ ਲੋਕਾਂ ਨੇ ਉਹਨਾਂ ਦੇ ਉੱਥੇ ਸਟੋਰ ਦੇ ਵਿੱਚ ਜਾਣਾ ਆ, ਉਹਨਾਂ ਸਾਰਿਆਂ ਨੂੰ ਹੀ ਮਾਸਕ ਜਾਂ ਫੇਸ ਸ਼ੀਲਡ ਪਾਉਣਾ ਜਿਹੜਾ ਉਹ ਲਾਜ਼ਮੀ ਹੋਵੇਗਾ। ਮਈ ਮਹੀਨੇ ਦੇ ਵਿੱਚ ਇਹਨਾਂ ਨੇ ਸਾਰੇ ਹੀ ਲੋਕਾਂ ਨੂੰ ਉੱਥੇ ਮਾਸਕ ਪਾ ਕੇ ਆਉਣ ਦੇ ਲਈ ਜਿਹੜੀ ਪਾਲਿਸੀ ਰੱਖੀ ਸੀਗੀ, ਪਰ ਉਸ ਟਾਈਮ ਦੇ ਉੱਤੇ ਮੈਡੀਕਲ ਕੰਡੀਸ਼ਨ ਵਾਲਿਆਂ ਨੂੰ ਜਿਹੜਾ ਉਹਨਾਂ ਨੇ ਛੋਟ ਦਿੱਤੀ ਸੀ, ਪਰ ਅੱਜ ਜਿਹੜੀ ਉਹਨਾਂ ਨੇ ਉਹ ਵੀ ਛੋਟ ਜਿਹੜੀ ਉਹ ਵਾਪਸ ਲੈ ਲਈ ਹੈਗੀ ਹੈ। ਸੋ ਹੁਣ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ ਪੰਜਾਬੀ ਰੇਡੀਓ USA। USA